ਤੁਹਾਡੇ ਨਾਲ ਇਰਫਾਨ ਸਮੋਰ ਤੇ ਮੇਰੇ ਨਾਲ ਇੱਕ ਖੂਬਸੂਰਤ ਜਿਹਾ ਕਪਲ ਮੌਜੂਦ ਹੈ, ਚੜ੍ਹਦੇ ਪੰਜਾਬ ਤੋਂ ਆਇਆ ਔਰ ਇਸ ਟਾਈਮ ਅਸੀਂ ਪਾਕਿਸਤਾਨ ਦੇ ਸ਼ਹਿਰ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਨਾਲ ਮੌਜੂਦ ਆ। ਇੱਥੇ ਖੜੇ ਆ, ਮਿਨੀ ਮਾਰਕੀਟ ਹੈ, ਉਹਦੇ 'ਚ ਲੋਕੀ ਤੇ ਇੱਥੇ ਸ਼ਾਪਿੰਗ ਕਰ ਰਹੇ ਨੇ, ਲੇਕਿਨ ਅਸੀਂ ਪਿਆਰ ਵੰਡ ਰਹੇ ਹਾਂ ਔਰ ਆਪਸ 'ਚ ਜਿਹੜੇ ਲੋਕਾਂ ਦੇ ਵਿਊਜ਼ ਨੇ ਉਹ ਸਾਰੇ ਸ਼ੇਅਰ ਕਰ ਰਹੇ ਹਾਂ, ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ, ਸਪੈਸ਼ਲੀ ਜਿਹੜੇ ਸਾਡੇ ਭਰਾ ਚੜ੍ਹਦੇ ਪੰਜਾਬ ਤੋਂ ਆ ਰਹੇ ਨੇ। ਇਸ ਟਾਈਮ ਮੇਰੇ ਨਾਲ ਇੱਕ ਕਪਲ ਮੌਜੂਦ ਹੈ, ਇਹਨਾਂ ਨੂੰ ਪਾਕਿਸਤਾਨ 'ਚ ਵੈਲਕਮ ਕਰਦੇ ਹਾਂ। ਭਾਜੀ ਵੈਲਕਮ। ਅੱਛਾ, ਕਿੱਦਾਂ ਲੱਗਾ ਜੀ ਤੁਹਾਨੂੰ ਪਾਕਿਸਤਾਨ ਆ ਕੇ? ਬਹੁਤ ਜ਼ਿਆਦਾ ਵਧੀਆ। ਜੋ ਇਮੇਜਿਨੇਸ਼ਨ ਕੀਤਾ ਸੀਗਾ ਉਸ ਤੋਂ ਬਹੁਤ ਵਧੀਆ ਲੱਗਾ। ਅੱਛਾ, ਕਪਲ ਨੂੰ ਮੈਂ ਮਿਲਣਾ ਨਾ ਤੇ ਮੈਨੂੰ ਥੋੜਾ ਜਿਹਾ ਕਨਫਿਊਜ਼ਨ ਹੋ ਜਾਂਦਾ, ਕਦੇ ਕਪਲ ਨਹੀਂ ਹੁੰਦਾ, ਮੈਂ ਪੁੱਛ ਲੈਣਾ ਕਪਲ ਹੀ ਹੈ ਨਾ? ਬਿਲਕੁਲ ਸ਼ੋਰ। ਅੱਛਾ ਜੀ, ਠੀਕ ਹੋ ਗਿਆ। ਕਾਫੀ ਸਾਲ ਹੋ ਗਏ। ਤੇ ਅੱਛਾ, ਕਾਫੀ ਸਾਲ ਕਿੰਨੇ ਕੁ ਹੋ ਗਏ? ਕੋਈ 40-50 ਸਾਲ? ਕਿੰਨੇ ਸਾਲ ਹੋ ਗਏ? 15 ਸਾਲ। ਅੱਛਾ, 15 ਸਾਲ। ਭਾਜੀ ਲੱਗਦਾ ਤੇ ਨਹੀਂ ਇਹ ਜੀ ਬਚਪਨ 'ਚ ਕਰਾ ਲਿਆ ਸੀ ਵਿਆਹ? ਯੰਗ ਲੱਗਦੇ ਨਾ ਜੀ। ਯੰਗ ਲੱਗਦੇ। ਥੈਂਕ ਯੂ, ਇਹ ਤਾਂ ਕੰਪਲੀਮੈਂਟ ਹੋ ਗਿਆ। ਸਿਰਫ ਤੁਸੀਂ ਨਹੀਂ, ਸਾਡੀ ਭੈਣ ਵੀ ਯੰਗ ਲੱਗ ਰਹੀ ਹੈ। ਬਿਲਕੁਲ ਬਿਲਕੁਲ ਜੀ, ਬਿਲਕੁਲ। ਕੰਪਲੀਮੈਂਟ ਹੋ ਗਿਆ। ਥੈਂਕ ਯੂ ਸੋ ਮਚ। ਨਹੀਂ, ਤੁਸੀਂ ਡਿਜ਼ਰਵ ਕਰਦੇ ਹੋ ਔਰ ਇਹ ਫੈਕਟ ਹੈ। ਹਾਂਜੀ, ਉਹ ਕਹਿੰਦੇ ਨੇ ਨਾ ਕਿ ਇਨਸਾਨ ਦੀ ਏਜ ਉਨੀ ਹੁੰਦੀ ਹੈ ਜਿੰਨਾ ਉਹ ਨਜ਼ਰ ਆਉਂਦਾ ਹੈ। ਵੈਸੇ ਤਾਂ ਏਜ ਇਜ਼ ਜਸਟ ਅ ਨੰਬਰ। ਬਿਲਕੁਲ। ਹਾਂਜੀ, ਤੇ ਮਾਸ਼ਾਅੱਲਾ ਤੁਹਾਡਾ ਬਹੁਤ ਸੋਹਣਾ ਕਪਲ ਹੈ, ਤੁਸੀਂ ਅੱਛੇ ਲੱਗ ਰਹੇ ਹੋ। ਤੇ ਕਿੰਜ ਪਲਾਨ ਬਣਿਆ ਇੱਥੇ ਆਉਣ ਦਾ? ਇਸ ਤਰ੍ਹਾਂ ਇੱਕ ਪੂਰੀ ਫੈਮਿਲੀ ਆਏ ਆ, ਬੈਠੇ ਸੀਗੇ ਕਿ ਚਲੋ ਸਾਡੇ ਪਹਿਲਾਂ ਵੀ ਫੈਮਿਲੀਜ਼ ਆਏ, ਪਹਿਲਾਂ ਵੀ ਆਏ ਸੀਗੇ, ਅੱਛਾ। ਵਿੱਚੋਂ ਕੋਵਿਡ ਕਰਕੇ ਬੰਦ ਹੋ ਗਿਆ ਸੀ ਅੱਛਾ ਤੇ ਦੁਬਾਰਾ ਕੋਵਿਡ ਤੋਂ ਓਪਨ ਹੋਇਆ ਤਾਂ ਫਿਰ ਪਲਾਨ ਬਣਾ ਲਿਆ ਕਿ ਚਲੋ ਦਰਸ਼ਨ ਕਰਕੇ ਦੇਖੀਏ। ਜਦੋਂ ਪਹਿਲਾ ਕਪਲ ਆਇਆ ਬਹੁਤ ਖੁਸ਼ ਉਹਨਾਂ ਨੇ ਕਾਫੀ ਪ੍ਰੇਸ ਕੀਤੀ, ਕਹਿੰਦੇ ਬਹੁਤ ਵਧੀਆ ਲੱਗਾ ਸਾਨੂੰ ਜਾ ਕੇ। ਅੱਛਾ। ਫਿਰ ਸਾਡਾ ਵੀ ਦਿਲ ਕੀਤਾ ਕਿਉਂ ਨਾ ਜਾਇਆ ਜਾਵੇ। ਅੱਛਾ, ਤੇ ਕੀ ਉਹਨਾਂ ਨੇ ਕੀ ਕੁਝ ਸ਼ੇਅਰ ਕੀਤਾ ਤੁਹਾਡੇ ਨਾਲ? ਹਾਂ, ਇੱਥੋਂ ਦੇ ਲੋਕਾਂ ਦੁਆਰਾ ਵਾਰਮ ਵੈਲਕਮ, ਗੁਰਦੁਆਰਾ ਸਾਹਿਬ ਦੇ ਬਾਰੇ ਔਰ ਮਾਰਕੀਟ ਬਾਰੇ ਤਾਂ ਸਾਨੂੰ ਪਹਿਲਾਂ ਦੱਸਿਆ ਸੀ ਕਿ ਤੁਸੀਂ ਮਾਰਕੀਟ ਜ਼ਰੂਰ ਜਾ ਕੇ ਆਇਓ। ਵਲੌਗ ਵਗੈਰਾ ਵੀ ਦੇਖੇ ਹੋਣਗੇ। ਅੱਛਾ ਅੱਛਾ, ਠੀਕ। ਤੋਂ ਭਾਜੀ ਫਸਟ ਚੀਜ਼ ਜਿਹੜੀ ਇੱਥੇ ਆਉਣ ਲਈ ਉਹ ਤੇ ਇੱਕ ਪਰਪਸ ਹੁੰਦਾ ਹੈ ਕਿ ਜਾ ਕੇ ਦਰਸ਼ਨ ਕਰਨਾ, ਮੱਥਾ ਟੇਕਣਾ। ਇਸ ਤੋਂ ਇਲਾਵਾ ਹੋਰ ਕੋਈ ਐਕਸਾਈਟਮੈਂਟ ਹੈ ਸੀ ਕਿ ਬਸ ਐਵੇਂ ਪਲਾਨ ਬਣ ਗਿਆ ਤੇ ਚਲੋ? ਨਹੀਂ, ਐਕਸਾਈਟਮੈਂਟ ਜ਼ਰੂਰ ਸੀਗੀ ਤੇ ਲੋਕਾਂ ਨੂੰ ਮਿਲਾਂਗੇ, ਉੱਥੋਂ ਦੇ ਲੋਕਾਂ ਨਾਲ ਵਿਚਾਰ ਵਟਾਂਦਰਾ ਹੋਣਗੇ, ਮਿਲੇ ਆਣ ਕੇ। ਇੱਥੇ ਕਾਫੀ ਲੋਕਾਂ ਨੇ ਬਹੁਤ ਵਧੀਆ ਪਿਆਰ ਦੇ ਨਾਲ ਸਾਨੂੰ ਬੁਲਾਇਆ ਤੇ ਇਹ ਨਹੀਂ ਕਿ ਵੀ ਤੁਸੀਂ ਕੋਈ ਜਾਣ ਪਛਾਣ ਨਹੀਂ ਆਉਂਦਾ ਜਾਂਦਾ, ਹਰ ਕੋਈ ਬੁਲਾ ਰਿਹਾ ਆਪਣੇ ਪਿਆਰ ਦੇ ਨਾਲ। ਹਾਂਜੀ। ਐਕਸਾਈਟਮੈਂਟ ਉਹਨਾਂ 'ਚ ਵੀ ਆ, ਸਾਡੇ 'ਚ ਵੀ ਆ, ਦੋਨੋਂ ਪਾਸੇ ਐਕਸਾਈਟਮੈਂਟ ਸੀ, ਇੱਕ ਪਾਸੇ ਨਹੀਂ। ਅੱਛਾ, ਕੁਝ ਡਿਫਰੈਂਸ ਨਹੀਂ ਹੋਇਆ? ਕੋਈ ਨਹੀਂ ਕੁਝ ਖਾਸ। ਤੁਹਾਨੂੰ ਇੱਕ ਮਜ਼ੇ ਦੀ ਗੱਲ ਦੱਸਾਂ, ਮੈਂ ਉੱਥੇ ਖੜਾ ਸੀਗਾ ਤੇ ਇੱਕ ਪਾਕਿਸਤਾਨੀ ਬੀਬੀਆਂ ਸੀਗੀਆਂ, ਦੋ ਸਿਆਲਕੋਟ ਤੋਂ ਆਈਆਂ। ਅੱਛਾ, ਤੇ ਉਹਨਾਂ ਨੇ ਨਾ ਮੈਨੂੰ ਪਹਿਚਾਣਿਆ ਨਹੀਂ, ਉਹਨਾਂ ਨੇ ਸਮਝਿਆ ਮੈਂ ਇੱਕ ਇੰਡੀਅਨ ਫੈਮਿਲੀ ਦੇ ਨਾਲ ਖੜਾ ਸੀ ਤੇ ਉਹਨਾਂ ਨੇ ਕਿਹਾ ਪਤਾ ਨਹੀਂ ਇਜ਼ ਅ ਪਾਰਟ ਆਫ ਫੈਮਿਲੀ। ਉਹ ਕਹਿੰਦੇ ਜੀ ਅਸੀਂ ਪਾਕਿਸਤਾਨੀ ਹਾਂ ਤੇ ਤੁਹਾਡੇ ਨਾਲ ਫੋਟੋਆਂ ਖਿਚਾਉਣੀਆਂ। ਅੱਛਾ, ਉਹਨਾਂ ਨੇ ਕਿਹਾ ਜੀ ਆ ਜਾਓ। ਮੈਂ ਕਿਹਾ ਇੰਡੀਅਨਸ ਨਾਲ ਖਿਚਾਉਣੀਆਂ, ਮੈਂ ਸਾਈਡ ਤੇ ਹੋ ਗਿਆ। ਕਹਿੰਦੇ ਨਹੀਂ ਤੂੰ ਵੀ ਨਾਲ ਆ ਜਾ। ਮੈਂ ਕਿਹਾ ਨਹੀਂ ਤੁਸੀਂ ਇਹਨਾਂ ਨਾਲ ਖਿਚਾਓ। ਕਹਿੰਦੇ ਨਹੀਂ ਤੁਸੀਂ ਵੀ ਆ ਜਾਓ ਨਾਲ। ਅੱਛਾ, ਮੈਂ ਖੜਾ ਹੋ ਗਿਆ, ਫੋਟੋਆਂ ਜਦੋਂ ਹੋ ਗਈਆਂ ਨਾ ਤੇ ਮੈਂ ਦੱਸਿਆ ਨਾ ਪਾਕਿਸਤਾਨੀ, ਕਹਿੰਦੇ ਲੱਗਦਾ ਹੀ ਨਹੀਂ ਪਾਕਿਸਤਾਨੀ, ਅਸੀਂ ਸਮਝਿਆ ਸ਼ਾਇਦ ਇੱਕੋ ਜਿਹਾ ਲੱਗਿਆ। ਹਾਂ ਬਿਲਕੁਲ, ਕੋਈ ਫਰਕ ਹੀ ਹੈ ਨਹੀਂ, ਬਿਲਕੁਲ। ਅੱਛਾ, ਤੇ ਭਾਬੀ ਜਦੋਂ ਜਾਈਦਾ ਵਾ ਨਾ ਕਿਸੇ ਵੀ ਕੰਟਰੀ 'ਚ ਅਸੀਂ ਜਾਂਦੇ ਹਾਂ ਤੇ ਸਾਨੂੰ ਬੜੀ ਐਕਸਾਈਟਮੈਂਟ ਹੁੰਦੀ ਹੈ ਜਾ ਕੇ ਉੱਥੇ ਕੁਝ ਡਿਫਰੈਂਟ ਦੇਖੀਏ। ਠੀਕ ਹੈ, ਕੁਝ ਜਾ ਕੇ ਡਿਫਰੈਂਟ ਦੇਖੀਏ, ਡਿਫਰੈਂਟ ਲੋਕਾਂ ਨਾਲ ਮਿਲੀਏ। ਲੇਕਿਨ ਤੁਸੀਂ ਇੱਥੇ ਆਏ, ਤੁਹਾਨੂੰ ਵੀ ਇਹ ਕਿ ਹੋਏਗੀ ਐਕਸਪੈਕਟੇਸ਼ਨ ਕਿ ਯਾਰ ਜਾ ਕੇ ਡਿਫਰੈਂਟ ਲੋਕਾਂ ਨਾਲ ਮਿਲੀਏ। ਪਹਿਲਾਂ ਤਾਂ ਇਹ ਸੀਗਾ ਕਿ ਜਗ੍ਹਾ ਬਹੁਤ ਅੱਛੀ ਹੈ, ਉਸ ਧਾਰਮਿਕ ਸਥਾਨ ਨੂੰ ਦੇਖਣਾ ਤਾਂ ਹੈ ਹੀ ਸੀ। ਜੀ ਬਾਕੀ ਅਸੀਂ ਲੋਕ ਫੂਡੀ ਹੈ ਬਹੁਤ ਜ਼ਿਆਦਾ। ਅੱਛਾ, ਫੂਡ ਵੱਲ ਵੀ ਆਉਂਦੇ ਆ, ਲੇਕਿਨ ਮੈਂ ਪੁੱਛ ਰਿਹਾ ਸੀਗਾ, ਜੋ ਮੈਂ ਪੁੱਛਣਾ ਚਾਹ ਰਿਹਾ ਸੀਗਾ ਕਿ ਜਿਹੜੀ ਐਕਸਾਈਟਮੈਂਟ ਹੁੰਦੀ ਆ ਕਿ ਜਾ ਕੇ ਨਵੀਂ ਕੰਟਰੀ 'ਚ ਜਾਣਾ ਵਾ, ਇੱਕ ਦੂਜੀ ਕੰਟਰੀ 'ਚ ਲੋਕਾਂ ਨਾਲ ਮਿਲਾਂਗੇ, ਸਾਰੇ ਲੋਕਾਂ ਨਾਲ ਮਿਲਣਾ ਹੁੰਦਾ। ਤੇ ਅੱਛਾ, ਇੱਥੇ ਆ ਕੇ ਫਿਰ ਜਦੋਂ ਤੁਸੀਂ ਲੋਕਾਂ ਨਾਲ ਮਿਲੇ, ਲੋਕੀ ਤਾਂ ਸੇਮ ਨਜ਼ਰ ਆਏ, ਜਾਂਦੇ ਦੇ ਉੱਥੇ ਆਪਣੇ ਪਿੰਡ ਛੱਡ ਕੇ ਆਏ, ਆਪਣੇ ਟਾਊਨ 'ਚ ਉੱਦਾਂ ਦੇ, ਤੇ ਫਿਰ ਉਹ ਜਿਹੜੀ ਐਕਸਾਈਟਮੈਂਟ ਸੀ ਉਹ ਫਿਰ ਕਿਤੇ ਕੋਈ ਡਿਸਅਪਾਇੰਟਮੈਂਟ ਤਾਂ ਨਹੀਂ ਯਾਰ ਇਹ ਤਾਂ ਉੱਦਾਂ ਦੇ ਲੋਕੀ ਜਿੱਦਾਂ ਦੇ ਛੱਡ ਕੇ ਆ ਪਿੰਡ ਦੇ ਹੀ ਵੇਖ ਲੈਂਦੇ? ਨਹੀਂ, ਹੁਣ ਗਲੋਬਲਾਈਜੇਸ਼ਨ ਹੋਣ ਕਰਕੇ ਇੱਕ ਤੇ ਆਪਣਾ ਕਲਚਰ ਹੈ, ਆਪਣੇ ਦੇਖੋ ਕਲਚਰ ਦੇ ਵਿੱਚ ਜਿਹੜੇ ਸੌਂਗ ਤੁਸੀਂ ਸੁਣਦੇ ਅਸੀਂ ਸੁਣਦੇ, ਦੋਨੋਂ ਪਾਸੇ ਸੇਮ ਚੀਜ਼ਾਂ ਚੱਲਦੀਆਂ। ਤੁਹਾਡੇ ਸਿੰਗਰਸ ਅਸੀਂ ਸੁਣਦੇ, ਸਾਡੇ ਸਿੰਗਰਸ ਤੁਸੀਂ ਸੁਣਦੇ। ਉਹ ਗਲੋਬਲਾਈਜੇਸ਼ਨ ਹੋਣ ਕਰਕੇ ਹੁਣ ਨਾ ਜ਼ਿਆਦਾ ਇੰਨਾ ਨਹੀਂ ਰਹਿ ਗਿਆ ਕਿ ਬਿਲਕੁਲ ਵੀ ਇੱਕ ਅਲੱਗ ਜਗ੍ਹਾ ਤੇ ਜਾ ਰਹੇ ਹਾਂ, ਵੀ ਅਲੱਗ ਜਗ੍ਹਾ ਤੇ ਜਾ ਰਹੇ ਆ। ਉਹ ਹੁਣ ਤੁਹਾਡੇ ਵਲੌਗਸ ਦੇਖ ਲਓ ਜਾਂ YouTube ਤੇ ਦੇਖ ਲਓ, ਆਪਾਂ ਇੱਕ ਦੂਜੇ ਨੂੰ ਦੇਖਦੇ ਆ ਸਾਰਿਆਂ ਨੂੰ। ਬਿਲਕੁਲ ਜੀ, ਤੇ ਉਹ ਪਤਾ ਹੀ ਸੀਗਾ ਆਲਰੇਡੀ ਕਿ ਇੰਨਾ ਉਹ ਨਹੀਂ ਸੋਚ ਕੇ ਕਿ ਬਿਲਕੁਲ ਡਿਫਰੈਂਟ ਚੀਜ਼ ਦੇਖਾਂਗੇ। ਹਾਂ, ਇਹ ਵੀ ਜ਼ਰੂਰ ਸੀਗਾ
ਵੀ ਚਲੋ ਫਸਟ ਟਾਈਮ ਸਾਡੀ ਫਸਟ ਵਿਜ਼ਿਟ ਹੈ ਇੱਧਰ ਤੇ ਚਲੋ ਦੇਖ ਕੇ ਆਉਂਦੇ ਆ ਪਲੱਸ ਪੁਆਇੰਟ ਇਹ ਲੱਗਿਆ ਕਿ ਜਿਸ ਤਰ੍ਹਾਂ ਸਾਡੇ ਲੋਕਾਂ ਦੀ ਦਿਮਾਗ ਸੀਗਾ ਕਿ ਸਭ ਨੇ ਨਾ ਉਹ ਪਾਏ ਹੋਣਗੇ ਬੁਰਕੇ ਪਾਏ ਹੋਣਗੇ ਐਂਡ ਐਸ ਸੱਚ ਜੋ ਹਾਂ, ਹੁੰਦਾ ਹੈ ਅੱਛਾ। ਨਾ ਬਟ ਇੱਥੇ ਲਾਈਕ ਜਿੱਦਾਂ ਅਸੀਂ ਲੋਕ ਜੀਨਸ ਪਾ ਰਹੇ ਨੇ ਲੇਡੀਜ਼ ਸਭ ਐਂਡ ਸਿੰਗਲ ਸੂਟਸ ਦੇ ਵਿੱਚ ਨੇ ਅੱਛਾ ਥੋੜਾ ਸਾਡੇ ਮਾਈਂਡ 'ਚ ਕਨਸੈਪਟ ਸੀਗਾ ਅੱਛਾ ਕਿ ਉਹ ਮੁਸਲਿਮ ਔਰਤਾਂ ਬੁਰਕੇ ਪਾਏ ਹੋਣੇ ਆ ਕਾਲੇ ਕਾਲੇ ਤੇ ਨਕਾਬ ਹੋਣੇ ਆ ਇਵਨ ਸਾਨੂੰ ਇੱਕ ਫੈਮਿਲੀ ਸੀ ਜਿਹੜੀ ਕਾਫੀ ਅੱਛੀ ਫਰੈਂਡ ਸੀ ਸਾਡੇ ਭਾਜੀ ਵਾਲਾ ਵੀ ਤੇ ਉਹ ਪਹਿਲੇ ਇੱਥੇ ਐਕਚੁਅਲੀ ਲਾਹੌਰ ਦੇ ਹੀ ਨੇ ਉਹ ਵੀ ਆਏ ਹੋਏ ਸੀਗੇ ਤੇ ਬੜਾ ਅੱਛਾ ਉਹਨਾਂ ਨੇ ਵੈਲਕਮ ਕੀਤਾ ਬਹੁਤ ਵਧੀਆ ਲੱਗਿਆ ਜੀ ਬਹੁਤ ਜ਼ਿਆਦਾ ਅੱਛਾ ਤੇ ਠੀਕ ਹੈ ਜੀ ਤੁਸੀਂ ਸ਼ਾਪਿੰਗ ਕਰੋ ਅਸੀਂ ਕਿਹਾ ਤੁਹਾਡੇ ਨਾਲ ਜਰਾ ਗੱਲਬਾਤ ਕਰ ਲਈਏ ਸਾਨੂੰ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਅੱਛਾ ਲੱਗਾ ਉਮੀਦ ਕਰਦੇ ਹਾਂ ਤੁਹਾਨੂੰ ਵੀ ਉਨਾ ਹੀ ਅੱਛਾ ਲੱਗਾ ਹੋਵੇਗਾ ਔਰ ਮੇਰੇ ਦੇਖਣ ਵਾਲਿਆਂ ਨੂੰ ਵੀ ਅੱਛਾ ਲੱਗਾ ਹੋਵੇਗਾ ਇਜਾਜ਼ਤ ਦਿਓ ਸਾਨੂੰ ਸਾਰਿਆਂ ਨੂੰ ਓਕੇ ਜੀ ਸਤਿ ਸ਼੍ਰੀ ਅਕਾਲ ਜੀ